मैं राणा खालिद मकबूल ते मेरे नाल खलोते हैं जनाब राणा असलम खान वकार साहब। साडे दोवां वल्लों वीडियो नूं देखण वाले वीरां नूं ते सुणन वाले वीरां नूं असीं प्यार मुहब्बतां भरा सलाम करने आ ते चढ़दे पंजाब दे वीरां नूं सत सरी अकाल। ते इस वीडियो दे नाल जुड़े वीरां नूं असीं जी आयां नूं कहने आ। जे गल करिए ना पंजाब दी रैतल बैतल दी ते सकाफत दी ते ओहदे विच मेले दा जिक्र ना करिए ते गल इंजी है कि अधूरी रह जांदी है, गल फबदी नहीं है। असीं इस वेले खलोते हैं चक नंबर 456 गाबे तहसील तांदलियावाला जिला फैसलाबाद। ते जे मेलिਆਂ ਦੀ ਗੱਲ करिए ना पंजाब दे वड्डे वड्डे मेलिਆਂ ਦੀ ਗੱਲ करिए ते इस मेले ਦੀ ਗੱਲ ना करिए ते इस मेले दे नाल ज़्यादती है। सियाणे कहंदे आ मेले मेलियां नाल यारां बेलियां नाल। ਅਸੀਂ ਵੀ ਇਸ ਵੇਲੇ ਖਲੋਤੇ ਆਂ ਜੀ ਨੇਜ਼ਾਬਾਦੀ ਦੇ ਗਰਾਊਂਡ ਦੇ ਵਿੱਚ। ਇਸ ਮੇਲੇ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈਗੀ ਆ ਕਿ ਇੱਥੇ ਕੋਈ ਦੁਨੀਆ ਦੀ ਖੇਡ ਐਸੀ ਨਹੀਂ ਹੈਗੀ ਜਿਹੜੀ ਇਸ ਮੇਲੇ ਦੇ ਵਿੱਚ ਨਹੀਂ ਖੇਡੀ ਜਾਂਦੀ। ਕਿਉਂ ਰਾਣਾ ਸਾਹਿਬ? ਬਿਲਕੁਲ ਜੀ, ਜਿਹੜੀ ਪੰਜਾਬ ਦੀ ਸਾਰੀਆਂ ਵੱਡੀਆਂ ਗੇਮਾਂ ਵਾ ਨਾ ਉਹ ਇੱਥੇ ਹੈ। ਤੁਸੀਂ ਢੱਕਿਆਂ ਤੋਂ ਲੈ ਲਓ ਵੀ ਬਲਦਾਂ ਦੀ, ਯਾਨੀ ਕਿ ਜਿਹੜਾ ਵਾ ਨਾ ਉਹ ਕਿਰਲਾ ਦੌੜ ਹੈ ਜਾਂ ਸੁਹਾਗਾ ਹੈ ਜਾਂ ਫਿਰ ਘੋੜਿਆਂ ਦਾ ਨਾਚ ਹੈ, नेज़ाबादी है या फिर कुश्तियाँ हैं या कबड्डी है या फुटबॉल आ वालीबाल आ क्रिकेट आ, जिस तरह की मैं कहना कि पंजाब के रैतल बैतल की जिन्नियां भी गेमां वा वो सारियां ही इसे मेले च ना जड़ियां वा ना मौजूद आ। और फिर खास तौर पर जड़ियां दो आ ना, एक घोड़ा नाच ते एक नेज़ाबादी, ये यानी कि पाकिस्तान की एक नंबर यानी कि जोड़ा वा ना इसे कंपीटिशन जोड़ा वा ना सारे पाकिस्तान तो लोग जोड़ा वा ना आते हैं। तो बस यानी कि ये बयान करने वाली गल नहीं है, देखने वाली गल है। हाँ जी, ये बयान करने वाली गल है, बयान करने वाली गल नहीं, ये देखने वाली गल है भी इत्थे पूरे पाकिस्तान दे विचों कोई ऐसा घोड़सवार नहीं जिहड़ा इस मैदाने नहीं आता। कोई घोड़ियां दा शकीन है जा नहीं हैगा जिहड़ा इस मैदाने अपनी टीम नूं लैके नहीं वड़दा। ਤੇ ਬਾਕੀ ਆ ਜੀ ਹੁਣ ਇਸ ਟਾਈਮ ਸ਼ਾਮ ਦਾ ਟਾਈਮ ਹੋ ਗਿਆ, ਲੇਕਿਨ ਅਸੀਂ ਫੇਰ ਵੀ ਤੁਹਾਨੂੰ ਆ ਦਿਖਾਇਓ ਜੀ ਜ਼ਰਾ ਥੋੜਾ ਜਿਹਾ ਦੇਖੋ ਨਾ। ਹਾਂਜੀ, ਇਹ ਯਾਰ ਵੇਲੀ ਤੁਸੀਂ ਦੇਖਿਆ ਹੋਣਾ ਵੀ ਇਸ ਟਾਈਮ ਇਹ ਰੇਸਾਂ ਲੱਗ ਰਹੀਆਂ, ਲੋਕ ਆਪਣੇ ਘੋੜਿਆਂ ਦੀ ਜਿਹੜੀ ਆ ਪ੍ਰੈਕਟਿਸ ਕਰ ਰਹੇ ਆ। ਇਸ ਟਾਈਮ ਦੇਖ ਰਹੇ ਆ ਕਿ ਇਹ ਦੌੜਾਂ ਹੋਣੀਆਂ ਜੀ ਕੱਲ ਨੂੰ। ਅੱਜ ਜਿਹੜਾ ਆ ਪਹਿਲਾ ਦਿਨ ਆ ਤੇ ਰਸ਼ ਦੀ ਜੇ ਗੱਲ ਕਰੀਏ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ। ਇਹ ਤੁਹਾਨੂੰ ਅਸੀਂ ਬਾਜ਼ਾਰ ਦੇ ਵਿੱਚ ਦਿਖਾਵਾਂਗੇ ਜਾ ਕੇ ਵੀ ਇੱਥੇ ਜਿਵੇਂ ਕਿ ਤੁਸੀਂ ਮੇਲਿਆਂ ਤੇ ਦੇਖਿਆ ਹੋਣਾ ਕਿ ਜਲੇਬੀਆਂ ਮਠਿਆਈਆਂ ਤੇ ਇਹ ਤਾਂ ਇੱਕ ਹੈ ਹੀ ਆ ਨਾ ਮੇਲੇ ਤੇ। ਪੀਣੇ ਵਾਲੀ ਕੋਈ ਸ਼ੈ ਐਸੀ ਨਹੀਂ ਹੈ ਯਾਰ। ਤੁਸੀਂ ਨਵੀਂ ਵੀ ਸ਼ੈ ਦੇਖ ਲਓ ਭਾਵੇਂ ਪੁਰਾਣੀ ਸ਼ੈ ਦੇਖ ਲਓ, ਉਹ ਜਲੇਬੀਆਂ ਸਭ ਤੋਂ ਪੁਰਾਣਾ, ਯਾਨੀ ਕਿ ਜਲੇਬੀਆਂ ਤੋਂ ਬਗੈਰ ਮੇਲੇ ਨਹੀਂ ਮੁਕੰਮਲ ਹੁੰਦੇ। ਕਲਚਰ ਆ ਜੀ ਸਾਡਾ। ਜੇ ਆਣਾ ਜਾਣਾ ਮੇਲੇ ਤੇ ਵਾਪਸ, ਯਾਨੀ ਕਿ ਜਿਹੜੀ ਸਨਦ ਹੁੰਦੀ ਸੀ ਨਾ ਮੇਲਾ ਦੇਖਣ ਦੀ, ਉਹ ਵੀਡੀਓ ਨਹੀਂ ਹੁੰਦੀ ਸੀ, ਫੋਟੋ ਨਹੀਂ ਹੁੰਦੀ ਸੀ, ਉਹ ਜਲੇਬੀਆਂ ਹੁੰਦੀਆਂ ਸੀ। ਜਿਹੜਾ ਬੰਦਾ ਜਲੇਬੀਆਂ ਲੈ ਕੇ ਆਇਆ ਉਹ ਮੇਲਾ ਦੇਖ ਕੇ ਆਇਆ। ਹਾਂਜੀ, ਜੇ ਹੁਣ ਘਰੋਂ ਜਾ ਕੇ ਜੇ ਜਾਈਏ ਨਾ ਇੱਥੋਂ ਮੇਲੇ ਤੋਂ ਵਾਪਸ ਤੇ ਘਰ ਜਲੇਬੀਆਂ ਨਾ ਲੈ ਕੇ ਜਾਈਏ ਤੇ ਘਰ ਵਾਲੇ ਮੰਨਦੇ ਹੀ ਨਹੀਂ ਹੈਗੇ ਕਿ ਮੇਲੇ ਤੋਂ ਆਏ ਆ। ਤੇ ਦੂਜਾ ਇੱਥੇ ਜਿਹੜਾ ਮੈਂ ਹੈਰਾਨ ਇਸ ਗੱਲ ਦਾ, ਮੈਂ ਤੁਹਾਨੂੰ ਅੱਗੇ ਜਾ ਕੇ ਮੇਲੇ ਦੇ ਵਿੱਚ ਦਿਖਾਊਂਗਾ ਵੀ ਇੱਥੇ ਖਿਡੌਣਿਆਂ ਦੀਆਂ ਐਡੀਆਂ ਵੱਡੀਆਂ ਵੱਡੀਆਂ ਦੁਕਾਨਾਂ ਜਿਵੇਂ ਸ਼ਹਿਰਾਂ ਦੇ ਵਿੱਚ। ਮੈਂ ਤਾਂ ਸੋਚਦਾ ਵੀ ਇੱਥੇ ਖਰੀਦਦਾ ਕੌਣ ਹੋਣਾ। ਇੱਥੇ ਦੁਨੀਆ ਢੁੱਕਦੀ ਆ। ਆਓ ਤੁਹਾਨੂੰ ਮੇਲੇ ਦੀ ਸਾਰੇ ਦੀ ਸੈਰ ਕਰਾਉਂਦੇ ਆ। ਤੇ ਬਾਕੀ ਦੂਜਾ ਇੱਥੇ ਇੱਕ ਹੋਰ ਬੜਾ ਮਸਲਾ ਹੈਗਾ ਆ, ਉਹ ਹੈਗਾ ਰਾਣਾ ਸਾਹਿਬ ਵੀ ਮੇਲੇ ਦੇ ਵਿੱਚ ਗਾਣੇ ਵਜਾਣੇ ਬੜੇ ਆ ਤੇ YouTube ਦੇ ਉੱਤੇ ਜਨਾਬ ਜੀ ਉਸ ਗੱਲ ਤੇ ਕਾਪੀਰਾਈਟ ਆ ਜਾਂਦਾ। ਅਸੀਂ ਜਨਾਬ ਜੀ ਦਿਖਾਵਾਂਗੇ ਤੁਹਾਨੂੰ ਜ਼ਰੂਰ, ਤੇ ਬਾਕੀ ਉੱਤੇ ਜਿਹੜਾ ਆ ਵਾਇਸ ਓਵਰ ਕਰਾਂਗੇ। ਹਾਂ ਬਿਲਕੁਲ ਬਿਲਕੁਲ, ਉਹ ਕਿਉਂਕਿ ਉਹ ਫਿਰ ਗਾਣੇ ਬਹੁਤ ਜ਼ਿਆਦਾ ਹੁੰਦੇ, ਫਿਰ ਅਸੀਂ ਵੀ ਸਾਡੇ ਨਾਲ ਵੀ ਬਦੋਬਦੀ ਵਾਲੀ ਨਾ ਹੋਵੇ। ਬਦੋਬਦੀ ਵਾਲੀ ਨਾ ਹੋਵੇ, ਆ ਬਦੋਬਦੀ ਵਾਲੀ ਨਾ ਸਾਡੇ ਨਾਲ ਹੋਵੇ। ਆਓ ਤੁਹਾਨੂੰ ਜਿਹੜਾ ਆ ਨਾ ਮੇਲਾ ਦਿਖਾਉਂਦੇ। ਲਓ ਜੀ, ਗੱਲ ਇਹ ਆ ਕਿ ਅਸੀਂ ਚੌਧਰੀ ਜ਼ਾਹਦ ਅੰਟਾਲ ਸਾਹਿਬ ਵੀ ਸਾਡੇ ਨਾਲ ਸ਼ਾਮਲ ਹੋ ਗਏ ਆ। ਪਹਿਲਾਂ ਅਸੀਂ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਆ, ਇਹਨਾਂ ਨੇ ਸਾਡੀ ਕੈਮਰਾਮੈਨੀ ਕੀਤੀ ਹੈ। ਤੇ ਬਾਕੀ ਗੱਲ ਇਹ ਆ, ਇਹ ਜਿਹੜਾ ਅਸੀਂ ਗਰਾਊਂਡ 'ਚ ਖੜੇ ਆ ਨਾ, ਇਹ ਤਕਰੀਬਨ 7 ਕਿੱਲਿਆਂ ਦਾ ਗਰਾਊਂਡ ਆ। ਇਹਦੇ ਵਿੱਚ ਕੱਲ ਨੂੰ ਜਿਹੜਾ ਨਾ ਜੀ ਉਹ ਨੇਜ਼ਾਬਾਦੀ ਦਾ ਉਹ ਮੈਦਾਨ ਲੱਗੇਗਾ। ਹਾਂ, ਉਹ ਮੈਂ ਇਸ਼ਤਿਹਾਰ ਚੈੱਕ ਕਰਾਨਾ ਆ, ਦਿਖਾਨਾ ਆ, ਉਹ ਵੀ ਦਿਖਾਨਾ। ਲੇਕਿਨ ਇਹ ਅਸੀਂ ਕੱਲ ਨੂੰ ਦਿਖਾਵਾਂਗੇ। ਕੱਲ ਨੂੰ ਕੱਲੀ ਤੁਹਾਨੂੰ ਨਾ ਜੀ ਇਹ ਜਿਹੜੀ ਨੇਜ਼ਾਬਾਜ਼ੀ ਆ ਇਹ ਅਸੀਂ ਦਿਖਾਵਾਂਗੇ। ਹਾਂ, ਇੱਥੇ ਹਾਂਜੀ ਇੱਕ ਹੋਰ ਗੱਲ ਆ, ਚੌਧਰੀ ਜ਼ਾਹਦ ਅੰਟਾਲ ਸਾਹਿਬ ਦੱਸ ਰਹੇ ਆ ਕਿ ਗਵਰਨਰ ਪੰਜਾਬ ਜਿਹੜਾ ਨਾ ਜੀ ਉਹ ਇੱਥੇ ਤਸ਼ਰੀਫ ਲੈ ਕੇ ਕੱਲ ਨੂੰ ਆਣਗੇ ਤੇ ਅਸੀਂ ਵੀ ਹੋ ਸਕਿਆ ਤਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਬਾਕੀ ਤੁਹਾਨੂੰ ਮੇਲਾ ਅਸੀਂ ਦਿਖਾਉਂਦੇ ਆ। ਸ਼ਾਮ ਦਾ ਟਾਈਮ ਆ
ਤੇ ਅਸੀਂ ਮੇਲੇ ਤੋਂ ਹਲੇ ਬੜੀ ਦੂਰ ਹਾਂ, ਬਾਹਰ ਖਲੋਤੇ ਆ ਕਿਉਂਕਿ ਅੰਦਰ ਜਾ ਕੇ ਤਾਂ ਉੱਥੇ ਆਵਾਜ਼ਾਂ ਹੀ ਇੰਨੀਆਂ, ਉੱਥੇ ਆਵਾਜ਼ ਉੱਥੇ ਨਹੀਂ ਸਮਝ ਆਉਂਦੀ ਕਿ ਕੌਣ ਕੀ ਕਹਿ ਰਿਹਾ। ਤੇ ਆ ਤੁਹਾਨੂੰ ਮੈਂ ਦਿਖਾਣਾ ਜੀ, ਆ ਬੋਰਡ ਦੇਖੋ ਤੁਸੀਂ। ਅੱਛਾ ਜੀ, ਚੌਧਰੀ ਜ਼ਾਹਦ ਸਾਹਿਬ, ਬੰਟਾਲ ਸਾਹਿਬ, ਤੁਸੀਂ ਇਹ ਦੱਸੋ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਮੇਲੇ ਦੇ ਉੱਤੇ ਕਿੰਨੀ ਵਾਰੀ ਤਸ਼ਰੀਫ ਲੈ ਕੇ ਆਏ? ਜਦੋਂ ਤੇ ਅਸੀਂ ਮਤਲਬ ਬਚਪਨ ਤੋਂ ਹੋਸ਼ ਸੰਭਾਲਿਆ ਨਾ ਜੀ, ਠੀਕ ਹੈ ਜੀ, ਅਸੀਂ ਇਸ ਮੇਲੇ ਦਾ ਸੁਣਦੇ ਵੀ ਆਏ ਆ। ਫਿਰ ਜਦੋਂ ਸਾਨੂੰ ਇਜਾਜ਼ਤ ਮਿਲੀ ਘਰੋਂ ਨਿਕਲਣ ਦੀ, ਠੀਕ ਹੈ, ਤੁਹਾਨੂੰ ਪਤਾ ਹੈ ਕਿ ਸਾਡੇ ਬਚਪਨ ਦੇ ਵਿੱਚ ਸਾਨੂੰ ਇਸ ਤਰ੍ਹਾਂ ਇਜਾਜ਼ਤ ਨਹੀਂ ਹੁੰਦੀ ਸੀ ਜਿਵੇਂ ਅੱਜ ਬੱਚਿਆਂ ਨੂੰ ਇਜਾਜ਼ਤ ਮਿਲ ਜਾਂਦੀ ਹੈ, ਠੀਕ ਹੈ, ਸਾਡੇ ਤੇ ਬੜੀ ਪਾਬੰਦੀਆਂ ਵੀ ਹੁੰਦੀਆਂ। ਲੇਕਿਨ ਜਦੋਂ ਅਸੀਂ ਥੋੜਾ ਮਤਲਬ ਬੜੇ ਹੋਏ ਆ, ਠੀਕ ਹੈ, 9ਵੀਂ 10ਵੀਂ 'ਚ ਪਹੁੰਚਿਆ ਤੇ ਸਾਨੂੰ ਕੋਈ ਮੌਕਾ ਮਿਲਿਆ ਬਾਹਰ ਨਿਕਲਣ ਦਾ, ਤੇ ਅਸੀਂ ਇਸ ਮੇਲੇ ਦੇ ਵਿੱਚ ਮੇਨ ਜਿਹੜਾ ਸੀ ਸਾਡਾ, ਅਸੀਂ ਕ੍ਰਿਕਟ ਦੇ, ਕਿਉਂਕਿ ਸਾਨੂੰ ਸ਼ੌਕ ਸੀ, ਅਸੀਂ ਕ੍ਰਿਕਟ ਦੀ ਗੇਮ ਦੇ ਵੱਲ ਨਾਲ ਸਾਡੀ ਟੀਮ ਇੱਥੇ ਮੈਚ ਖੇਡਣ ਆਉਂਦੀ ਹੁੰਦੀ ਸੀ। ਉਸ ਤੋਂ ਪਹਿਲਾਂ ਫਿਰ ਸਾਡੀ ਹਾਕੀ ਦੀ ਇੱਕ ਟੀਮ ਹੁੰਦੀ ਸੀ, ਉਹਦੇ ਅਸੀਂ ਮੈਚ ਦੇਖਣ ਆਉਂਦੇ ਹੁੰਦੇ ਸੀ। ਉਹ ਬੜਾ ਇੱਕ ਸਾਡੇ ਦੋ ਨਹੀਂ ਹਾਕੀ ਅਸੀਂ ਖੇਲ ਕੇ ਵੀ ਗਏ ਆ, ਐਸੀ ਗੱਲ ਨਹੀਂ ਹੈ। ਮੈਂ ਨਹੀਂ, ਹਾਂਜੀ ਮੈਂ ਹਾਕੀ ਖੇਲਿਆ ਤੇ ਉਹਦੇ ਚ ਸਾਡੀ ਇੱਕ ਸ਼ਹੀਨ 골ਡਨ ਦੇ ਨਾਂ ਤੋਂ ਦੋ ਹਾਂਜੀ, ਮੈਂ ਉਹ 골ਡਨ ਵੀ ਖੇਡਿਆ ਜੀ, ਠੀਕ ਹੈ ਜੀ। ਤੇ ਉਹਨਾਂ ਦਾ ਬੜਾ ਹੀ ਕੋਈ ਮਤਲਬ ਕਾਂਟੇ ਦਾ ਮੁਕਾਬਲਾ ਹੁੰਦਾ ਸੀ। ਜਦੋਂ ਮੁਕਾਬਲਾ ਹੁੰਦਾ ਇਸ ਤਰ੍ਹਾਂ ਹੀ ਆ ਜਿਸ ਤਰ੍ਹਾਂ ਪਾਕਿਸਤਾਨ ਭਾਰਤ ਦਾ ਮੁਕਾਬਲਾ, ਠੀਕ ਹੈ ਜੀ। ਤੇ ਦੁਨੀਆ ਦੇਖਣ ਆਉਂਦੀ ਸੀ ਤੇ ਉਹ ਮੈਚ ਅਸੀਂ ਦੇਖਣ ਆਉਂਦੇ ਸੀ, ਤੇ ਜਾਂ ਅਸੀਂ ਆਪ ਕ੍ਰਿਕਟ ਖੇਡਣ ਆਉਂਦੇ ਰਹੇ ਆ। ਤੇ ਫਿਰ ਉਸ ਤੋਂ ਬਾਅਦ ਜਦੋਂ ਥੋੜੇ ਬੜੇ ਹੋ ਗਏ, ਫਿਰ ਅਸੀਂ ਕਜ਼ਨਾਂ ਦੇ ਨਾਲ ਰਾਤ ਨੂੰ ਕਦੇ ਮੇਲਾ ਦੇਖਣ ਆਇਆ। ਤੇ ਇਹ ਹੀ ਹੈ ਸਾਡਾ ਤਕਰੀਬਨ ਕੋਈ ਕਾਫੀ ਦਫਾ। ਸਾਡੇ ਨਾਲ ਜਨਾਬ ਇਹ ਦੇਖੋ, ਇਹ ਚੌਧਰੀ ਜ਼ਾਹਦ ਬੰਟਾਲ ਸਾਹਿਬ ਤੇ ਬੇਟੀਆਂ। ਤਾਰਫ ਕਰਾਓ ਜੀ ਆਪਣਾ। ਆਪਕਾ ਨਾਮ ਕੀ ਹੈ? ਹਾਂਜੀ, ਸ਼ਹਿਰੋਜ਼ ਬੰਟਾਲ ਸਾਹਿਬ ਵੀ ਸਾਡੇ ਨਾਲ ਮੌਜੂਦ ਆ ਜੀ ਅੱਜ ਦੇ ਇਸ ਮੇਲੇ ਦੇ ਵਿੱਚ। ਤੇ ਅਸੀਂ ਵੀ ਕੱਲ ਨੂੰ ਬੱਚੇ ਅੱਜ ਲੈ ਕੇ ਆਣੇ ਦਾ ਪ੍ਰੋਗਰਾਮ ਸੀ, ਲੇਕਿਨ ਅੱਜ ਨਹੀਂ, ਅਸੀਂ ਅੱਜ ਵੀਡੀਓ ਬਣਾਉਣੀ ਸੀ। ਮੈਂ ਕਿਹਾ ਨਿਆਣੇ ਤੰਗ ਹੋਣਗੇ, ਕੱਲ ਨੂੰ ਇਨਸ਼ਾਅੱਲਾ ਲੈ ਕੇ ਆਓ, ਤੁਹਾਨੂੰ ਮੇਲਾ ਇੰਜੋਏ ਕਰਾਂਗੇ। ਲਓ ਜੀ, ਪਹਿਲਾ ਗਰਾਊਂਡ ਸੱਜਿਆ ਹੋਇਆ ਜੀ, ਫੁੱਟਬਾਲ ਦਾ ਗਰਾਊਂਡ। ਇੱਥੇ ਫੁੱਟਬਾਲ ਦਾ ਮੈਚ ਖੇਡਿਆ ਜਾ ਰਿਹਾ। ਇੱਕ ਟੀਮ ਹੈਗੀ ਹੈ ਜੀ 541 ਡੇੜਾਂ ਦੀ, ਤੇ ਦੂਜੀ ਟੀਮ ਦਾ ਮੈਨੂੰ ਪਤਾ ਨਹੀਂ ਹੈਗਾ, ਕਿਉਂਕਿ ਇਹ ਟੀਮ ਮੇਰੀ ਬੜੀ ਪਸੰਦ ਹੈ। ਤੇ ਦੂਜੀ ਗੱਲ ਵੇਖਣ ਵਾਲੀ ਇਹ ਹੈਗੀ ਹੈ, ਤੁਸੀਂ ਇਹ ਦੇਖੋਗੇ ਗਰਾਊਂਡ ਜਿਹੜਾ ਖੱਚਾ ਖੱਚ ਜਿਹੜਾ ਤਮਾਸ਼ਾਈਆਂ ਦੇ ਨਾਲ ਭਰਿਆ ਪਿਆ। ਇੱਕ ਗੱਲ ਮੈਂ ਹੋਰ ਇੱਥੇ ਕਰਦਾ ਜਾਵਾਂ ਕਿ ਅੱਜ ਕੱਲ੍ਹ ਸਾਡੇ ਇੱਥੇ ਲਾਗੇ ਜਿੰਨੇ ਵੀ ਪਿੰਡ ਹੈ, 456 ਹੋ ਗਿਆ, ਪੰਜਾਬੀ ਹੋ ਗਿਆ, ਡੇੜਾ ਹੋ ਗਿਆ, ਪ੍ਰੇਰੀ ਹੋ ਗਿਆ, ਅੱਜ ਕੱਲ੍ਹ ਇੱਥੇ ਅੱਲਾ ਦੀ ਬੜੀ ਰਹਿਮਤ ਹੈ। ਹਰ ਘਰ ਦੇ ਵਿੱਚ 5-7 ਪ੍ਰਾਹੁਣੇ ਜਿਹੜੇ ਆ ਭੁੱਖੇ ਹੁੰਦੇ ਆ ਮੇਲਾ ਵੇਖਣ ਲਈ। ਤੇ ਤੁਸੀਂ ਇਹ ਵੇਖੋ ਕਿ ਕੋਈ ਆ ਰਿਹਾ ਤੇ ਕੋਈ ਜਾ ਰਿਹਾ, ਇਹਨੂੰ ਹੀ ਮੇਲਾ ਕਹਿੰਦੇ ਆ। ਮੈਂ ਤੁਹਾਨੂੰ ਸਾਰਾ ਮੇਲਾ ਫਿਰ ਤੁਰ ਕੇ ਵਿਖਾਵਾਂਗਾ। ਇਹ ਜੇ ਪਹਿਲਾ ਗਰਾਊਂਡ ਹੈ, ਜਿਵੇਂ ਅੱਗੇ ਜਾਵਾਂਗੇ ਨਾ ਉਵੇਂ ਰਸ਼ ਆ, ਮੇਲਾ ਬੜਾ ਭਰਿਆ ਹੋਇਆ ਤੇ ਬੜਾ ਵੇਖਣ ਵਾਲਾ ਮੇਲਾ। ਅੱਗੇ ਵੇਖਦੇ ਆ ਸਾਡੇ ਖੱਬੇ ਪਾਸੇ ਕਿਹੜੀ ਸ਼ਾਇਦ ਆ ਗਰਾਊਂਡ ਸੱਜਿਆ ਆ। ਲਓ ਜੀ, ਘੋੜਾ ਡਾਂਸ, ਉਹਦੀ ਘੋੜਿਆਂ ਦਾ ਡਾਂਸ ਜਿਹੜਾ ਦੂਜੇ ਸਾਡੇ ਖੱਬੇ ਪਾਸੇ। ਇਹ ਘੋੜਾ ਜੀ ਅੱਗੇ ਜਾ ਕੇ ਵੇਖਣਾ ਪੈਣਾ। ਹਰ ਗਰਾਊਂਡ ਦੇ ਵਿੱਚ ਕੋਈ ਘੋੜਿਆਂ ਦਾ ਸ਼ੌਕੀਨ, ਕੋਈ ਨੇਜ਼ਾਬਾਜ਼ੀ ਦਾ ਸ਼ੌਕੀਨ, ਕੋਈ ਮੈਚਾਂ ਦਾ, ਫੁੱਟਬਾਲ ਦਾ ਸ਼ੌਕੀਨ। भैया अमर शेख अच्छे पकड़ते और एक दूसरे पे इनाम विकेट से फैसला का शुक्रिया। क्या बात है जी। जिंदगी दराज में जनाब यहाँ से नबी से मलिक शाह निवाज 25 से 86 सवारी शख्सियत
भैया रस बड़ी कारगोश है भाई तकरीर के मेहमान घोड़े तो बहुत सारे नाम जनाब हाजी मोहम्मद सरदार खान सारा ये भैया रस बड़ी कारगोश बड़ी शानदार जी सरदा बहार शख्सियत बहुत सारे नाम आज की तकरीर के मेहमान खास बड़ी दरबार जनाब बड़ी बड़ी आवाज से आवाज कल्याण शरीफ रश नहीं करना जी मेहरबानी भाईजान रश नहीं करना जनाब की बड़ी मेहरबानी बिस्मिल्लाह करा जनाब मलिक नवाब अब्दुल्ला खान वसीर साहब शहनशाह सवार मियां साहब के चिपंडर ने बहुत सुने नाम बहुत मेहरबानी दोबारा से सदा महान शख्सियत जोरदार तालियां ग्रुप नवाब अब्दुल्ला खान वसीर साहब खान पीना खान बलौर साहब इस्लाम इशफाक साहब घोड़ा अनाउंस करा दिए इस्लाम मोहम्मद इशफाक साहब क्या बात है रब जनाब हाजी मोहम्मद सरदार खान साना साहब पीर खालिस वली नक्सलाबाद क्या बात है भाई जेड़ा बंदा ताली नहीं मरेगा घोड़े का हक रख दियो जोरदार तालियां क्या बात है जनाब हुकूमती रावत हुसैन बहुत क्या बात है घोड़ा नगीना मदीना नवाब अब्दुल्ला खान वकील साहब भाई घोड़ा नगीना ये तलाव जी क्या बात है दुनिया में शेर ਲਓ ਜੀ ਹੁਣ ਮੇਲਾ ਫਿਰ ਟੁਰ ਕੇ ਵੇਖੋ ਮੈਂ ਵੀ ਵੇਖਾਂ ਤੇ ਮੈਂ ਤੁਹਾਨੂੰ ਵੀ ਵਿਖਾਣਾ ਬੋਲਣਾ ਇੱਥੇ ਬੜਾ ਔਖਾ
ਸਿਰਫ ਮੈਂ ਤੁਹਾਨੂੰ ਵਿਖਾ ਹੀ ਸਕਣਾ ਇਹ ਘੋੜਿਆਂ ਦੇ ਉੱਤੇ। ਦੇਖੋ ਤੁਸੀਂ, ਬਚਪਨ ਯਾਦ ਆ ਜਾਂਦਾ ਜੀ, ਜਦੋਂ ਅਸੀਂ ਵੀ ਕਦੇ, ਹੁਣ ਤਾਂ ਵੱਡੇ ਵੱਡੇ ਹੋ ਗਏ ਆ ਤੇ ਹੁਣ ਜਿਹੜਾ ਬਹਰਹਾਲ ਉਹ ਪੁਰਾਣਾ ਵੇਲਾ ਯਾਦ ਆ ਜਾਂਦਾ ਨਿਆਣਿਆਂ ਨੂੰ ਵੇਖ ਕੇ, ਘੋੜਿਆਂ ਦੇ ਉੱਤੇ ਵੇਖ ਕੇ ਬੈਠਿਆਂ ਨੂੰ। ਅਸੀਂ ਵੀ ਕਦੇ ਇੱਥੇ ਝੂਟੇ ਲੈਂਦੇ ਹੁੰਦੇ ਸੀ। ਹਾਂਜੀ, ਇਹ ਵੇਖੋ ਨਜ਼ਾਰੇ, ਹਾਏ 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 ਹਾਏ। ਕਿੱਧਰ ਆ? ਅਸੀਂ ਆ ਮੇਨ ਬਾਜ਼ਾਰ ਜਾ। ਤੂੰ ਕਿੱਥੇ ਗਾ? ਲੋ ਜੀ, ਇਹ ਹੈਗਾ ਅਨਾਰਕਲੀ ਬਾਜ਼ਾਰ, ਜਿਹਦੀ ਮੈਂ ਤੁਹਾਡੇ ਨਾਲ ਪਹਿਲੇ ਗੱਲ ਕੀਤੀ ਸੀ ਸ਼ੁਰੂ ਦੇ ਵਿੱਚ ਵੀ। ਤੁਸੀਂ ਇਹ ਦੇਖੋ ਵੀ ਇੱਥੇ ਬੜੇ ਕੀਮਤੀ ਖਿਡੌਣੇ ਹੁੰਦੇ ਆ ਨਿਆਣਿਆਂ ਵਾਸਤੇ,
ਨਿਆਣੇ ਆਉਂਦੇ ਆ, ਬਾਪੂ ਬਜ਼ੁਰਗ ਨਾਲ ਆਉਂਦੇ ਆ ਤੇ ਇੱਥੋਂ ਨਿਆਣਿਆਂ ਨੂੰ ਲੈ ਕੇ ਜਿਹੜੀਆਂ ਚੀਜ਼ਾਂ ਦਿੰਦੇ ਆ। ਤੁਸੀਂ ਦੇਖੋ ਇਹ ਬਹੁਤ ਵੱਡਾ ਬਾਜ਼ਾਰ ਹੈ ਇੱਥੇ। ਟੱਲੀ ਚੱਕ ਕੇ ਖੜਕਾਇਆ ਆ ਜਾਓ ਆ ਜਾਓ ਰਾਤ ਆ ਜਾ ਇਹਦੀ ਕੀਮਤ ਖੁਦਾ ਦੀ ਕਸਮ ਨਹੀਂ। ਸਿਆਣੇ ਕਹਿੰਦੇ ਧਨ ਦਾਨ ਦੀ ਕਦਰ ਕਰੋ, ਹਰ ਚੀਜ਼ ਕਦੇ ਸਿਖਾਓਗੇ। ਬੁੱਧਵਾਰੀ ਆਉਂਦੇ ਆ ਤੇ ਦੁਬਾਰਾ ਵੀਰ ਦੀ ਪੀਓ ਆਪਣੇ ਜੂਸੀ ਬੋਤਲ ਦੀ 20 ਰੁਪਏ ਦੀ ਬੋਤਲ ਜਾਨੋ 20 ਰੁਪਏ ਦਿੱਤੇ ਜਾਓ ਤੇ ਜਦ ਤੱਕ ਆਪਣੇ ਜੂਸੀ ਬੋਤਲ ਪੀਦੇ ਜਾਓ। ਬੋਤਲ ਦੀ ਇੰਟਾ ਮੈਂਗੋ ਸਟਾਰ ਪ੍ਰਾਪਤ ਦੇ ਸਾਰੇ ਬੋਤਲ ਹਾਂਜੀ ਆ ਹੈਗਾ ਆ ਜੀ ਵਾਲੀਬਾਲ ਦਾ ਗਰਾਊਂਡ। ਇੱਥੇ ਰਾਤ ਨੂੰ ਫਲੱਡ ਲਾਈਟ ਵੱਡੇ ਬਲਬ ਲਾ ਕੇ ਮੈਚ ਇੱਥੇ ਰਾਤ ਨੂੰ ਹੋਣਾ ਆ। ਇਹ ਦੇਖੋ ਤੁਸੀਂ ਤੇ ਬਾਕੀ ਜਿਹੜੀਆਂ ਖੇਡਾਂ ਉਹ ਅੱਜ ਹਲੇ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਈਆਂ। ਕਬੱਡੀ ਵੀ ਨਹੀਂ ਹੋਈ ਹੈ, ਨੇਜ਼ਾਬਾਜ਼ੀ ਵੀ ਕੱਲ ਨੂੰ ਆ। ਉਹ ਤੁਹਾਨੂੰ ਮੈਂ ਕੱਲ ਨੂੰ ਇਨਸ਼ਾਅੱਲਾ ਤਾਲਾ, ਜੇ ਇਹ ਤੁਹਾਨੂੰ ਵਲੌਗ ਚੰਗਾ ਲੱਗਿਆ ਤੇ ਤੁਸੀਂ ਉਹਦੇ ਥੱਲੇ ਕਮੈਂਟ ਜ਼ਰੂਰ ਕਰਿਓ ਤੇ ਮੈਂ ਉਹ ਵੀ ਤੁਹਾਨੂੰ ਫਿਰ ਜ਼ਰੂਰ ਦਿਖਾਊਂਗਾ। ਤੇ ਜੇ ਨਾ ਚੰਗਾ ਲੱਗਿਆ ਤੇ ਫਿਰ ਮੈਂ ਕੋਈ ਨਹੀਂ ਦਿਖਾਣਾ।
ਜੀ ਸਾਈਕਲ ਗਰਾਊਂਡ, ਇਹ ਵੀ ਰਾਤ ਨੂੰ ਹੀ ਚੱਲੇਗਾ ਜੀ। ਇਹਦੇ ਸਾਰੇ ਤੰਬੂ ਸ਼ੰਬੂ ਲੱਗੇ ਹੋਏ ਆ, ਤੁਸੀਂ ਇਹ ਵੇਖੋ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਲਓ ਜੀ, ਸਾਨੂੰ ਦਿਓ ਹੁਣ ਇਜਾਜ਼ਤ, ਤੇ ਵਲੌਗ ਜੇ ਚੰਗਾ ਲੱਗੇ ਤਾਂ ਕਮੈਂਟ ਜ਼ਰੂਰ ਕਰਿਓ। ਲਵ ਯੂ ਹੋ ਗਿਆ ਜੀ।